ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਵਕਤ ਹੁੰਦਾ ਆ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਨਗੇ ਬਲਤੇਜ ਪੰਨੂ ਜੀ, ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫੋਨ ਨੰਬਰ। ਗੁਰਦੀਪ ਸਿੰਘ ਬਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ ਫੌਲਰ, ਇਸ਼ਾਨਜੀਤ ਸਿੰਘ ਕਲੋਟੀ, ਜੁੱਬਾ ਸਿਟੀ, ਸ਼ਿਕਾਗੋ ਪੀਜ਼ਾ ਵਿਦ ਟਵਿਸਟ, ਜਿਨ੍ਹਾਂ ਤੋਂ ਹਰ ਇੱਕ ਤਰ੍ਹਾਂ ਦਾ ਪੀਜ਼ਾ ਤੁਸੀਂ ਔਡਰ ਕਰ ਸਕਦੇ ਹੋ। ਪੀਜ਼ਾ ਔਡਰ ਕਰਨ ਲਈ, ਲੋਕੇਸ਼ਨਾਂ ਜਾਣਨ ਲਈ ਤੁਸੀਂ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਜੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਬਰਗਾੜੀ ਮੋਰਚੇ ਤੇ ਲੱਗਦਾ ਹੈ ਕਿ ਛੇਤੀ ਪਹੁੰਚਣਗੇ ਬਾਗੀ ਜਥੇਦਾਰ। ਅਜਿਹੀਆਂ ਸੰਭਾਵਨਾਵਾਂ ਜਿਹੜੀਆਂ ਦੀ ਉਹ ਲੱਗ ਰਹੀਆਂ ਨੇ। ਪਿਛਲੇ ਦਿਨਾਂ ਦੇ ਵਿੱਚ ਮੁਕਤਸਰ ਦੇ ਵਿੱਚ ਇੱਕ ਮੀਟਿੰਗ ਜਿਹੜੀ ਹੋਈ ਦੱਸੀ ਜਾਂਦੀ ਹੈ, ਜਿਹੜੀ ਬਰਗਾੜੀ ਮੋਰਚੇ ਦੇ ਨਾਲ ਇੱਕ ਸੰਬੰਧਿਤ ਆਗੂ ਦੀ ਤੇ ਬਾਗੀ ਅਕਾਲੀਆਂ ਦੇ ਵਿਚਾਲੇ ਜਿਹੜੀ ਹੈ ਜੀ ਇਹ ਮੀਟਿੰਗ ਹੋਈ ਦੱਸੀ ਜਾਂਦੀ ਹੈ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਬਾਦਲਾਂ ਦੇ ਖਿਲਾਫ ਬਣ ਰਿਹਾ ਜਿਹੜਾ ਪੰਥਕ ਮਾਹੌਲ ਹੈ, ਇਹਦੇ ਵਿੱਚ ਨਵੀਆਂ ਸਿਆਸੀ ਸੁਰਾਂ ਨਿਕਲ ਸਕਦੀਆਂ, ਔਰ ਖ਼ਾਸ ਤੌਰ ਦੇ ਉੱਤੇ ਜਿਹੜਾ ਨਵੇਂ ਇੱਕ ਅਕਾਲੀ ਦਲ ਦਾ ਗਠਨ ਜਿਹੜਾ ਉਹ ਬਰਗਾੜੀ ਤੋਂ ਹੋ ਸਕਦਾ ਹੈ। ਤੇ ਇਹਦੇ ਵਿੱਚ ਇੱਕ ਅਹਿਮ ਪਾਰਟ ਜਿਹੜਾ ਬਾਗੀ ਸੁਰਾਂ ਵਾਲੇ ਅਕਾਲੀ ਜਿਹੜੇ ਨੇ ਉਹਨਾਂ ਦਾ ਹੋ ਸਕਦਾ ਹੈ। ਇਹ ਕਿਹਾ ਜਾ ਰਿਹਾ ਜੀ ਕਿ ਨਵੀਂ ਇੱਕ ਸਿਆਸੀ ਪਿੜ ਜਿਹੜਾ ਹੈ ਜੀ ਉਹ ਬਰਗਾੜੀ ਤੋਂ ਸਟਾਰਟ ਹੋ ਸਕਦਾ ਹੈ ਸੰਭਾਵੀ ਰੂਪ ਦੇ ਵਿੱਚ, ਕਿਉਂਕਿ ਅਕਾਲੀ ਦਲ ਬਾਦਲ ਦੇ ਅੰਦਰ ਜਿਹੜੀ ਹੈ ਜੀ ਉਹ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਜਿਹੜੀ ਉਹ ਬਣੀ ਹੋਈ ਆ ਜੇ। ਔਰ ਇਹ ਵੀ ਕਿਹਾ ਜਾ ਰਿਹਾ ਕਿ ਸੋਚਦੇ ਆ ਕਿ ਸ਼ਾਇਦ ਬਾਗੀ ਜਿਹੜੇ ਆ ਜੀ ਉਹ ਚੁੱਪ ਕੀਤੇ ਆ, ਉਹ ਬੋਲ ਨਹੀਂ ਰਹੇ, ਪਰ ਉਹ ਅੰਦਰ ਖਾਤੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਨੇ, ਸਹੀ ਸਮੇਂ ਦੀ ਭਾਲ ਦੇ ਵਿੱਚ ਜਿਹੜਾ ਜੀ ਉਹ ਦੱਸੇ ਜਾ ਰਹੇ ਆ। ਇਹ ਜਿਹੜੇ ਬਾਗੀ ਅਕਾਲੀ ਨੇ ਜੀ, ਉਹਨਾਂ ਨੂੰ ਇੱਕ ਗੱਲ ਨੇ ਜਿਹੜਾ ਫਿਕਰ ਪਾਇਆ ਕਿ ਜੇ ਉਹ ਬਹੁਤਾ ਲੇਟ ਕਰਨਗੇ ਤੇ ਉਹ ਵੀ ਪਛੜ ਸਕਦੇ ਆ, ਕਿਉਂਕਿ 7 ਤਰੀਕ ਨੂੰ ਬਰਗਾੜੀ ਦੇ ਵਿੱਚ ਹੋਇਆ ਇਕੱਠ ਤੇ ਫਿਰ ਠੀਕ ਇੱਕ ਹਫ਼ਤੇ ਬਾਅਦ 14 ਤਰੀਕ ਨੂੰ ਫੇਰ ਹੋਇਆ ਇਕੱਠ, ਉਹ ਇਹਨਾਂ ਨੂੰ ਪਰੇਸ਼ਾਨ ਜਿਹੜਾ ਜੀ ਉਹ ਕਰ ਰਿਹਾ। ਜਿਹੜੇ ਬਰਗਾੜੀ ਮੋਰਚੇ ਵਾਲੇ ਆ ਉਹ ਵੀ ਇਹ ਗੱਲ ਕਹਿੰਦੇ ਆ ਕਿ ਜੇ ਬਾਗੀ ਅਕਾਲੀ ਜਿਹੜੇ ਕਿ ਇਸ ਗੱਲ ਨੂੰ ਐਕਸੈਪਟ ਕਰਦੇ ਆ ਕਿ ਅਕਾਲੀ ਦਲ ਬਾਦਲ ਔਰ ਖਾਸ ਤੌਰ ਤੇ ਬਾਦਲ ਪਰਿਵਾਰ ਤੋਂ ਗਲਤੀਆਂ ਹੋਈਆਂ, ਉਹ ਇੱਥੇ ਆਉਂਦੇ ਆ ਤੇ ਉਹਨਾਂ ਨੂੰ ਗੱਲ ਨਾਲ ਲਾਉਣ ਤੇ ਇੱਥੋਂ ਬਰਗਾੜੀ ਤੋਂ ਜਿਹੜਾ ਜੀ ਉਹਨਾਂ ਨੂੰ ਨਾਲ ਰਲਾਉਣ ਦੇ ਵਿੱਚ ਫਿਰ ਕੋਈ ਹਿਚਕਚਾਹਟ ਜਿਹੜੀ ਆ ਜੀ ਉਹ ਨਹੀਂ ਕੀਤੀ ਜਾਊਗੀ। ਇਹ ਸੰਭਾਵਨਾ ਇਸ ਗੱਲ ਦੀ ਜਿਹੜੀ ਆ ਜੀ ਉਹ ਲੱਗ ਰਹੀ ਆ ਕਿ ਆਉਂਦੇ ਦਿਨਾਂ ਦੇ ਦੌਰਾਨ ਇਹ ਕੁਛ ਨਵੀਆਂ ਡਿਵੈਲਪਮੈਂਟ ਜਿਹੜੀਆਂ ਦੀ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਸਕਦੀਆਂ ਨੇ। ਖਾਸ ਤੌਰ ਦੇ ਉੱਤੇ ਜਿਵੇਂ ਮੈਂ ਕਿਹਾ ਕਿ ਜਾਂ ਤਾਂ ਇਹ ਹੋ ਸਕਦਾ ਕਿ ਇੱਕ ਨਵਾਂ ਅਕਾਲੀ ਦਲ ਜਿਹੜਾ ਜੀ ਉਹ ਖੜਾ ਕਰ ਲਿਆ ਜਾਵੇ, ਜਾਂ ਅਕਾਲੀ ਦਲ ਦੇ ਜੇ ਬਾਗੀ ਜਿਹੜੇ ਸਾਰੇ ਇੱਕੋ ਸਟੇਜ ਦੇ ਉੱਤੇ ਇਕੱਠੇ ਹੋ ਜਾਂਦੇ ਆ ਉੱਥੋਂ ਬਰਗਾੜੀ ਦੇ ਵਿੱਚ, ਉੱਥੋਂ ਨਾਲ ਜਿਹੜਾ ਜੀ ਉਹ ਰਲ ਜਾਂਦੇ ਆ ਤਾਂ ਉਹ ਇਹ ਕਹਿਣ ਕਿ ਅਕਾਲੀ ਦਲ ਤਾਂ ਬਈ ਬਹੁਤਿਆਂ ਦਾ ਹੈ, ਇਹ ਜਿਹੜਾ ਪਰਿਵਾਰ ਹੈ ਇਹਨੂੰ ਸਾਈਡ ਲਾਈਨ ਕਰੋ। ਇਹ ਨਵੀਆਂ ਕੁਛ ਡਿਵੈਲਪਮੈਂਟ ਜਿਹੜੀਆਂ ਦੀ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਜਿਹੜੀਆਂ ਦੀ ਉਹ ਹੋ ਰਹੀਆਂ ਨੇ ਜੀ। ਤੇ ਇਸੇ ਦੇ ਨਾਲ ਜਿਹੜੇ ਬਾਗੀ ਹੈਗੇ ਆ ਉਹ ਮਾਝੇ ਦੇ ਵਿੱਚ, ਉਹਨਾਂ ਦੀ ਗਿਣਤੀ ਵੀ ਲੱਗਦਾ ਕਿ ਵੱਧ ਰਹੀ ਆ। ਬਿਲਕੁਲ ਜੀ, ਇਹ ਉਹਦੇ ਨਾਲ ਜੋੜ ਕੇ ਸਾਰਾ ਕੁਝ ਜਿਹੜਾ ਜੀ ਉਹ ਦੇਖਿਆ ਜਾ ਸਕਦਾ ਹੈ। ਹੋਇਆ ਇਹ ਆ ਕਿ ਪਹਿਲਾਂ ਕੱਲ ਸਵੇਰੇ ਜਿਹੜੇ ਰਣਜੀਤ ਸਿੰਘ ਤਲਵੰਡੀ ਨੇ, ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਉਹਨਾਂ ਨੂੰ ਅਹੁਦਾ ਦੇ ਕੇ ਨਵਾਜਿਆ ਸੀ, ਪਰ ਬਹੁਤੀ ਦੇਰ ਸਾਈਡ ਲਾਈਨ ਕੀਤੇ ਰਹੇ ਪਹਿਲਾਂ। ਇਹ ਕਾਰਨ ਜਿਹੜਾ ਜੀ ਉਹ ਹੋ ਸਕਦਾ ਜਾਂ ਉਸ ਗੱਲ ਤੋਂ ਜਿਹੜਾ ਜੀ ਉਹ ਪਰਤ ਗਏ ਕਿ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਲੰਗਰ ਦੇ ਵਿੱਚ ਜਿਹੜੀ ਸੀ ਉਹ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਕੱਲ। ਔਰ ਉਸ ਤੋਂ ਬਾਅਦ ਜਿਹੜਾ ਸੀਗਾ ਜੀ ਕੁਝ ਬਾਗੀ ਅਕਾਲੀ ਜਿਹੜੇ ਪਹਿਲਾਂ ਇਕੱਠੇ ਹੋਏ ਸੀਗੇ, ਉਹਨਾਂ ਨੇ ਵੀ ਦਰਬਾਰ ਸਾਹਿਬ ਦੇ ਵਿੱਚ ਚੁੱਪ ਕੀਤਿਆਂ ਮੱਥਾ ਟੇਕਿਆ ਔਰ ਕਿਸੇ ਨੂੰ ਮੀਡੀਆ ਨੂੰ ਜਾਂ ਕਿਸੇ ਨੂੰ ਕੋਈ ਇਤਲਾਹ ਨਹੀਂ ਕੀਤੀ। ਇਹਦੇ ਵਿੱਚ ਉਹਨਾਂ ਨੇ ਜਿਹੜੇ ਜੀ ਰਣਜੀਤ ਸਿੰਘ ਬ੍ਰਹਮਪੁਰਾ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਜੀ ਇਹ ਗਏ। ਇਹਦੇ ਵਿੱਚ ਸਾਬਕਾ ਸੰਸਦ ਮੈਂਬਰ ਰਤਨ ਸਿੰਘ ਅਜਨਾਲਾ, ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ, ਮਨਮੋਹਨ ਸਿੰਘ ਸਠਿਆਲਾ, ਅਮਰਪਾਲ ਸਿੰਘ ਬੋਨੀ, ਰਵਿੰਦਰ ਸਿੰਘ ਬ੍ਰਹਮਪੁਰਾ ਜਿਹੜੇ ਜੀ ਉਹ ਸ਼ਾਮਲ ਸੀਗੇ। ਇਸ ਕਾਫਲੇ ਦੇ ਵਿੱਚ ਦੋ ਨਾਮ ਜਿਹੜੇ ਸੀਗੇ ਜੀ ਉਹ ਹੋਰ ਅਹਿਮ ਜੁੜ ਗਏ। ਇੱਕ ਤਾਂ
ਭਾਈ ਮਨਜੀਤ ਸਿੰਘ ਤੇ ਬਲਦੇਵ ਸਿੰਘ MA, ਇਹ ਦੋਨੋਂ ਜਿਹੜੇ ਜੀ ਉਹ ਸ਼ਾਮਲ ਨੇ। ਇਹਨਾਂ ਨੇ ਮੀਡੀਆ ਦੇ ਨਾਲ ਤਾਂ ਕੋਈ ਬਹੁਤੀ ਗੱਲਬਾਤ ਜਿਹੜੀ ਜੀ ਉਹ ਨਹੀਂ ਕੀਤੀ। ਇਹ ਗੱਲ ਕਹੀ ਕਿ ਉਹ ਇੱਥੇ ਮੱਥਾ ਟੇਕਣ ਦੇ ਵਾਸਤੇ ਜਿਹੜਾ ਜੀ ਉਹ ਆਏ ਆ ਔਰ ਪੰਥ ਦੀ ਚੜ੍ਹਦੀ ਕਲਾ ਦੇ ਵਾਸਤੇ ਅਰਦਾਸ ਕਰਨ ਆਏ ਆ, ਕੋਈ ਸਿਆਸੀ ਮੁੱਦਾ ਇੱਥੇ ਨਹੀਂ ਛੇੜਨਾ ਚਾਹੁੰਦੇ। ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਨੇ ਫੇਰ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਤੇ ਗੋਲੀ ਕਾਂਡ ਮੰਦਭਾਗਾ ਸੀ। ਉਹਨਾਂ ਫੇਰ ਕਿਹਾ ਕਿ ਡੇਰੇ ਦੇ ਮੁਖੀ ਨੂੰ ਮੁਆਫੀ ਨਹੀਂ ਦੇਣੀ ਚਾਹੀਦੀ ਸੀਗੀ। ਇਹ ਕਿਹਾ ਜਾ ਰਿਹਾ ਹੈ ਕਿ ਪਹਿਲਾਂ ਇਹ ਰਣਜੀਤ ਸਿੰਘ ਬ੍ਰਹਮਪੁਰਾ ਹੋਰਾਂ ਦੇ ਘਰ ਦੇ ਵਿੱਚ ਸਾਰੇ ਇਕੱਠੇ ਹੋਏ, ਆਪਸੀ ਗੱਲਬਾਤ ਤੋਂ ਬਾਅਦ ਇਹ ਹਰਿਮੰਦਰ ਸਾਹਿਬ ਦੇ ਵਿੱਚ ਮੱਥਾ ਜਿਹੜਾ ਜੀ ਉਹ ਟੇਕਣ ਦੇ ਵਾਸਤੇ ਪਹੁੰਚੇ। ਅਗਲੇ 1-2 ਦਿਨਾਂ ਦੇ ਵਿੱਚ ਮਾਝੇ ਤੇ ਮਾਲਵੇ ਦੁਆਬੇ ਤੋਂ ਨਾਰਾਜ਼ ਸਾਰੇ ਜਿਹੜੇ ਅਕਾਲੀ ਆ ਇੱਕ ਮੀਟਿੰਗ ਦੇ ਵਿੱਚ ਸ਼ਾਮਲ ਹੋ ਸਕਦੇ ਆ, ਜਿਹੜੀ ਸੰਭਾਵੀ ਰੂਪ ਦੇ ਵਿੱਚ ਅੰਮ੍ਰਿਤਸਰ ਜਿਹੜੀ ਆ ਉਹ ਮੀਟਿੰਗ ਹੋ ਸਕਦੀ ਹੈ। ਇਹ ਜਿਹੜੇ ਬਲਦੇਵ ਸਿੰਘ MA ਆ ਉਹਨੇ ਇਹ ਗੱਲ ਕਹੀ ਹੈ ਜੀ ਕਿ ਸ਼ੁਰੂ ਤੋਂ ਰਣਜੀਤ ਸਿੰਘ ਬ੍ਰਹਮਪੁਰਾ ਤੇ ਡਾਕਟਰ ਅਜਨਾਲਾ ਦੇ ਨਾਲ ਨੇ ਉਹਨਾਂ ਨੇ ਕਿਹਾ ਕਿ ਢਾਡੀ ਸਭਾ ਵੀ ਪਿਛਲੇ ਦਿਨੀ ਬਰਗਾੜੀ ਮੋਰਚੇ ਦੇ ਵਿੱਚ ਸ਼ਾਮਲ ਹੋਈ ਸੀਗੀ। ਜਿਹੜੀ ਗੱਲ ਤੁਹਾਨੂੰ ਪਹਿਲਾਂ ਆਪਾਂ ਕੀਤੀ ਹੈ ਜੀ ਜਿਹੜੀ ਬਰਗਾੜੀ ਵਾਲੀ, ਇਹ ਉਹਦਾ ਇਸ ਪੱਖੋਂ ਪਾਰਟ ਹੋ ਸਕਦਾ ਹੈ ਕਿ ਉੱਥੇ ਜਾ ਕੇ ਜੇ ਇਹ ਜਾਣਗੇ, ਉੱਥੇ ਕੱਲ ਨੂੰ ਇਹ ਇਕੱਠੇ ਹੁੰਦੇ ਆ ਤਾਂ ਉੱਥੇ ਇੱਕ ਗੱਲ ਜਿਹੜੀ ਹੈ ਜੀ ਉਹ ਉੱਠ ਸਕਦੀ ਹੈ ਕਿ ਇਹ ਲੋਕ ਜਦੋਂ ਜਿਹੜੇ ਜੀ ਇਹ ਮਾਫੀ ਦਿੱਤੀ ਗਈ ਆ, ਮਾਫੀ ਵਾਪਸ ਲਈ ਗਈ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਇਹਦਾ ਪਛਤਾਤਾਪ ਉਹ ਕਿਵੇਂ ਕਰਨਗੇ। ਇਸ ਕਰਕੇ ਇਹ ਉਦੋਂ ਪਹਿਲਾਂ ਜਿਹੜਾ ਜੀ ਉਹ ਪਛਤਾਤਾਪ ਕਰਕੇ ਜਿਹੜਾ ਜਾ ਸਕਦੇ ਆ। ਇਹ ਇੱਕ ਜਦੋਂ ਹੁਣ ਉੱਥੇ ਦਰਬਾਰ ਸਾਹਿਬ ਦੇ ਵਿੱਚ ਜਾ ਕੇ ਇਹ ਸੇਵਾ ਜਿਹੜੀ ਜੀ ਉਹ ਕਰ ਰਹੇ ਆ, ਜਿਹਨੂੰ ਇਹ ਪਛਤਾਤਾਪ ਨਾਮ ਦੇ ਰਹੇ ਆ, ਇਹ ਇੱਕ ਕਿਸਮ ਦੇ ਨਾਲ ਇੱਕ ਮਾਹੌਲ ਜਿਹੜਾ ਜੀ ਉਹ ਤਿਆਰ ਕੀਤਾ ਜਾ ਰਿਹਾ ਹੈ ਕਿ ਇਹ ਸਾਰੇ ਜਾ ਆਉਣਗੇ ਤੇ ਫਿਰ ਬਾਦਲ ਪਰਿਵਾਰ ਜਿਹੜਾ ਜੀ ਉਹ ਰਹਿ ਜਾਊਗਾ। ਜਿਹੜੀ ਗੁਪਤ ਮੀਟਿੰਗ ਦਾ ਆਪਾਂ ਚਰਚਾ ਕੀਤਾ ਸੀਗਾ ਉਹਦੇ ਵਿੱਚ ਇਹ ਗੱਲ ਉੱਠੀ ਸੀਗੀ ਕਿ ਬਾਦਲ ਪਰਿਵਾਰ ਨੂੰ ਅਕਾਲ ਤਖਤ ਤੇ ਪੇਸ਼ ਹੋਣਾ ਚਾਹੀਦਾ। ਪੇਸ਼ ਕਿਹਦੇ ਕੋਲੇ ਹੋਵੇ ਇਹ ਵੀ ਗੱਲ ਉੱਠੀ ਤੇ ਬਾਅਦ ਦੇ ਵਿੱਚ ਉੱਥੇ ਜਿਹੜੀ ਜੀ ਇਸ ਗੱਲ ਨੂੰ ਅਕਾਲੀ ਦਲ ਦੇ ਪ੍ਰਧਾਨ ਨੇ ਦੱਸਦੇ ਆ ਕਿ ਕੱਟ ਦਿੱਤਾ ਕਿ ਨਹੀਂ ਉੱਥੇ ਨਹੀਂ ਜਾਣਾ। ਇਹਦੇ ਨਾਲ ਉਲਟ ਵੀ ਜਿਹੜਾ ਜੀ ਉਹ ਪੈ ਸਕਦਾ। ਲੋਕਾਂ ਦੇ ਵਿੱਚ ਇਹ ਗੱਲ ਜਿਹੜੀ ਹੈ ਜੀ ਜਾ ਸਕਦੀ ਆ ਕਿ ਇਹਦਾ ਮਤਲਬ ਇਹ ਕਸੂਰਵਾਰ ਸੀਗੇ ਜਿਹਦੇ ਕਰਕੇ ਉੱਥੇ ਜਿਹੜਾ ਜੀ ਹੁਣ ਜਾ ਕੇ ਇਹ ਮਾਫੀ ਮੰਗ ਰਹੇ ਆ। ਸੋ ਇਹ ਸਵਾਲ ਜਿਹੜਾ ਜੀ ਉਹ ਉੱਠਿਆ ਸੀਗਾ। ਹੁਣ ਦੇਖਦੇ ਆ ਜੀ ਕਿ ਅੱਗੋਂ ਇਹ ਕੇਸ ਪਾਸੇ ਵੱਲ ਨੂੰ ਜਾਂਦਾ, ਪਰ ਇਹ ਇਹਨਾਂ ਦਾ ਜਿਹੜਾ ਬਾਗੀਆਂ ਦਾ ਜਥਾ ਜੀ ਉਹ ਹੁਣ ਵੱਡਾ ਜ਼ਰੂਰ ਹੋ ਗਿਆ। ਔਰ ਜਿਵੇਂ ਇਹ ਕਿਹਾ ਗਿਆ ਕਿ ਜਿਹੜਾ ਜੀ ਇਹਦੇ ਵਿੱਚ ਮਾਲਵਾ ਤੇ ਦੁਆਬਾ ਇਹਦੇ ਵੀ ਜਿਹੜੇ ਬਾਗੀ ਨੇ ਉਹ ਸ਼ਾਮਲ ਹੋਣਗੇ। ਜੇ ਅਹਿਮ ਮੀਟਿੰਗ ਹੁੰਦੀ ਆ ਤੇ ਬਿਨਾਂ ਕਿਸੇ ਸ਼ੱਕ ਦੇ ਜਿਹੜੀ ਪਹਿਲੀ ਗੱਲ ਆਪਾਂ ਕੀਤੀ ਆ ਇਹ ਉਸ ਪਾਸੇ ਵੱਲ ਨੂੰ ਕਈ ਸਟੈਪ ਜਿਹੜੇ ਜੀ ਉਹ ਹੋਣਗੇ। ਜੀ ਬਿਲਕੁਲ, ਦੇਰ ਆਏ ਦਰੁਸਤ ਹੈ, ਦੇਖੋ ਕੀ ਬਣਦਾ। ਤੇ M2 ਪੈਨਲ ਦੀ ਜੇ ਗੱਲ ਕਰੀਏ ਕਿ ਸ਼ੁਰੂਆਤ ਹੋਣ ਤੋਂ ਪਹਿਲਾਂ ਹੀ ਫੂਕ ਨਿਕਲ ਗਈ। ਜੀ ਬਿਲਕੁਲ, ਇਹ ਮੀ2 ਇਸ ਵੇਲੇ ਜਿਹੜਾ ਜੀ ਬੜਾ ਚਰਚਾ ਦਾ ਵਿਸ਼ਾ ਜਿਹੜਾ ਇੱਥੇ ਬਣਿਆ ਹੋਇਆ। ਹਾਲਾਂਕਿ ਜਿਹੜਾ MJ ਅਕਬਰ ਹੈ ਜੀ ਉਹ ਕਾਫੀ ਕੜਿੱਕੀ ਦੇ ਵਿੱਚ ਆਇਆ ਹੈ ਔਰ ਖਾਸ ਤੌਰ ਦੇ ਉੱਤੇ ਜਿਹੜੀ ਉਹਨੇ ਇੱਕ ਪੱਤਰਕਾਰ ਜੀ ਨੇ ਸਭ ਤੋਂ ਪਹਿਲਾਂ ਇਹ ਦੋਸ਼ ਜਿਹੜਾ ਉਹਦੇ ਉੱਤੇ ਲਾਇਆ ਸੀਗਾ, ਉਹਦੇ ਉੱਤੇ ਮਾਣਹਾਨੀ ਦਾ ਮੁਕੱਦਮਾ ਕੀਤਾ। 97 ਵਕੀਲ ਜਿਹੜੇ ਆ ਜੀ ਉਹ ਖੜੇ ਕਰਕੇ 97 ਔਰ ਇਹ ਕਿਹਾ ਗਿਆ ਕਿ ਇੰਨੇ ਵਕੀਲ ਤੇ ਇੰਨਾ ਪੈਸਾ ਜਿਹੜਾ ਜੀ ਉਹ ਫੂਕ ਰਿਹਾ ਸਿਰਫ ਇਸ ਦੇ ਵਾਸਤੇ ਕਿ ਉਹਦੀ ਮਾਣ ਇੱਜ਼ਤ ਜਿਹੜੀ ਆ ਜੀ ਉਹਨੂੰ ਝਟਕਾ ਲੱਗਿਆ। ਹਾਲਾਂਕਿ ਉਹ ਆਪਣੇ ਇਸ ਗੱਲ ਦੇ ਉੱਤੇ ਅੜਿਆ ਹੋਇਆ ਕਿ ਉਹ ਅਸਤੀਫਾ ਨਹੀਂ ਦੇਊਗਾ, ਪਰ ਦੂਜੇ ਪਾਸੇ ਜਿਹੜੀਆਂ ਕੁਛ ਜਿਹੜੇ ਔਰਤਾਂ ਦੀਆਂ ਜਥੇਬੰਦੀਆਂ ਨੇ ਉਹਨਾਂ ਨੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨੂੰ ਲਿਖੀਆਂ ਚਿੱਠੀਆਂ ਦੇ ਵਿੱਚ ਕੇਂਦਰੀ ਵਿਦੇਸ਼ ਰਾਜ ਮੰਤਰੀ MJ ਅਕਬਰ ਨੂੰ ਅਹੁਦੇ ਤੋਂ ਮੁਅੱਤਲ ਕਰਨ ਦੀ ਮੰਗ ਜਿਹੜੀ ਆ ਜੀ ਉਹ ਕੀਤੀ ਆ। ਇੰਡੀਅਨ ਵਿਮਨਸ ਪ੍ਰੈਸ ਕਾਰਪਸ ਜਿਹੜੀ ਆ ਜੀ ਉਹਨੇ ਕੇਂਦਰੀ ਮੰਤਰੀਆਂ ਰਾਜਨਾਥ ਸਿੰਘ ਤੇ ਮੇਨਕਾ ਗਾਂਧੀ ਨੂੰ ਚਿੱਠੀਆਂ ਜਿਹੜੀਆਂ ਜੀ ਲਿਖੀਆਂ ਤੇ ਨਿਰਪੱਖ ਜਾਂਚ ਕਰਾਉਣ ਦੀ ਮੰਗ ਕੀਤੀ ਆ। ਉਧਰ ਕਾਂਗਰਸ ਦਾ ਵਿਦਿਆਰਥੀ ਵਿੰਗ ਹੈ ਜੀ ਨੈਸ਼ਨਲ ਸਟੂਡੈਂਟ ਯੂਨੀਅਨਸ ਆਫ ਇੰਡੀਆ NSUI, ਉਹਦੇ ਉੱਤੇ ਵੀ ਇਸੇ ਤਰ੍ਹਾਂ ਦੇ ਦੋਸ਼ ਲੱਗੇ ਸੀ ਤੇ ਉਹਨੇ ਆਪਣਾ ਅਸਤੀਫਾ ਜਿਹੜਾ ਜੀ ਉਹ ਰਾਹੁਲ ਗਾਂਧੀ ਨੂੰ ਸੌਂਪਦਾ ਹੈ ਤੇ ਉਹ ਇਹ ਅਸਤੀਫਾ ਐਕਸੈਪਟ ਹੋ ਗਿਆ ਦੱਸੀਦਾ ਜੀ। ਮੀ2 ਮੁਹਿੰਮ ਦੇ ਤਹਿਤ ਜਿਹੜੀ ਜੀ ਇਹਦੇ ਸੰਬੰਧਿਤ ਕੇਸਾਂ ਦੀ ਪੜਤਾਲ ਦੇ ਵਾਸਤੇ ਜਿਹੜੀ ਕਮੇਟੀ ਗਠਿਤ ਕਰਨ ਦੀ ਗੱਲ ਕੇਂਦਰੀ ਮੰਤਰੀ ਮੇਨਕਾ ਗਾਂਧੀ ਸੀ। 4 ਦਿਨਾਂ ਤੋਂ ਬਾਅਦ ਇਹਦਾ ਜੋਸ਼ ਜਿਹੜਾ ਜੀ ਉਹ ਮੱਠਾ ਪੈਣ ਲੱਗਿਆ। ਇਹ ਜਿਹੜੀ ਤਜਵੀਜ਼ਤ ਕਮੇਟੀ ਆ ਇਹਨੂੰ ਵਿਅਕਤੀਗਤ ਕੇਸਾਂ ਦੀ ਸੁਣਵਾਈ ਕਰਨ ਦਾ ਅਧਿਕਾਰ ਹੀ ਨਹੀਂ ਹੋਊਗਾ ਇਹ ਕਿਹਾ ਗਿਆ ਜੀ। ਔਰ ਕਮੇਟੀ ਦੇ ਕੋਲੇ ਕੰਮ ਵਾਲੀ ਥਾਂ ਦੇ ਉੱਤੇ ਪੁਰਸ਼ਾਂ ਦੇ ਸ਼ੋਸ਼ਣ ਦਾ ਸ਼ਿਕਾਰ ਪੀੜਤਾਂ ਦੇ ਹਲਫਨਾਮੇ ਦਰਜ ਕਰਨ ਦੀ ਤਾਕਤ ਵੀ ਨਹੀਂ ਹੋਊਗੀ। ਕਮੇਟੀ ਕੰਮ ਵਾਲੀ ਥਾਂ ਤੇ ਜਿਨਸੀ ਸ਼ੋਸ਼ਣ ਨਾਲ ਸੰਬੰਧਿਤ ਜਿਹੜੇ ਕਾਨੂੰਨੀ ਢਾਂਚੇ ਤੇ ਨਜ਼ਰਸਾਨੀ ਦੇ ਨਾਲ
ਖੱਪਿਆਂ ਨੂੰ ਪੂਰਨ ਦੇ ਵਾਸਤੇ ਸਿਫਾਰਸ਼ਾਂ ਜਿਹੜਾ ਜੀ ਉਹ ਕਰ ਸਕੂਗੀ। ਇਸ ਤੋਂ ਵੱਧ ਹੋਰ ਕੁਝ ਨਹੀਂ। ਮੇਨਕਾ ਗਾਂਧੀ ਨੇ ਤਜਵੀਜ਼ਤ ਪੈਨਲ ਦੇ ਗਠਨ ਦਾ ਐਲਾਨ ਕਰਕੇ ਮੌਕੇ ਤੇ ਕਿਹਾ ਸੀਗਾ ਕਿ ਜਸਟਿਸ JS ਵਰਮਾ ਪੈਨਲ ਦੀ ਤਰਜ਼ ਦੇ ਉੱਤੇ ਕੰਮ ਕਰੂਗਾ, ਪਰ ਜਿਹੜੇ ਸੰਕੇਤ ਆ ਜੀ ਉਹ ਤੋਂ ਸਪਸ਼ਟ ਲੱਗ ਰਿਹਾ ਕਿ ਇਸ ਤਰ੍ਹਾਂ ਦਾ ਕੁਝ ਨਹੀਂ ਗਾ। ਇਹ ਮਹਿਜ਼ ਜਿਹੜੀਆਂ ਦੀ ਉਹ ਅੱਖਾਂ ਪੂੰਝੀਆਂ ਗਈਆਂ। ਇਹਦੇ ਕੋਲੇ ਕੋਈ ਪਾਵਰ ਜਿਹੜੀ ਆ ਜੀ ਉਹ ਨਹੀਂ ਹੋਊਗੀ ਕਿ ਇਹ ਜਿਹੜਾ ਜੀ ਕਿਸੇ ਨੂੰ ਜਿਹੜਾ ਜੀ ਉਹ ਸੱਦ ਸਕੇ ਜਾਂ ਜਿਹੜਾ ਜੀ ਉੱਥੇ ਜਾ ਕੇ ਉਹਦੇ ਬਿਆਨ ਜਿਹੜੇ ਆ ਉਹ ਦਰਜ ਕਰ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਬਾਦਲ ਤੇ ਹਮਲੇ ਦੀਆਂ ਬੜੀਆਂ ਖਬਰਾਂ ਚੱਲੀਆਂ ਸੀਗੀਆਂ ਕਿ ਉਸ ਤੇ ਹਮਲਾ ਹੋਣਾ ਸੀ। ਉਸ ਤੋਂ ਬਾਅਦ ਕਈ ਥਾਵਾਂ ਤੇ ਛਾਪੇ। ਬਿਲਕੁਲ ਜੀ। ਇੱਕ ਤਾਂ ਜਿਹੜਾ ਜੀ ਇਹ ਕਿਹਾ ਗਿਆ ਕਿ ਉਹਨੂੰ ਬੁਲਟ ਪ੍ਰੂਫ ਗੱਡੀਆਂ ਜਿਹੜੀਆਂ ਜੀ ਉਹ ਦਿੱਤੀਆਂ ਜਾਣਗੀਆਂ ਬਹੁਤ ਜਲਦੀ ਇਹਨਾਂ ਨੂੰ। ਵੈਸੇ Z+ ਸਿਕਿਉਰਿਟੀ ਤਾਂ ਉਹਨਾਂ ਕੋਲੇ ਪਹਿਲਾਂ ਹੀ ਹੈਗੀ ਆ, ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਨੇ, ਸੁਖਬੀਰ ਸਿੰਘ ਬਾਦਲ ਨੇ, ਤੇ ਚਾਹੇ ਉਹ ਬਿਕਰਮ ਸਿੰਘ ਮਜੀਠੀਆ ਨੇ। ਹੁਣ Z+ ਸਿਕਿਉਰਿਟੀ ਤੋਂ ਉੱਪਰ ਮੇਰੀ ਜਾਣਕਾਰੀ ਦੇ ਮੁਤਾਬਕ ਤਾਂ ਕੋਈ ਸਿਕਿਉਰਿਟੀ ਹੈ ਨਹੀਂ ਗੀ। ਜਾਂ ਤਾਂ ਫੌਜ ਹੈ, ਬਖਤਰਬੰਦ ਗੱਡੀਆਂ ਨੇ ਉਹ ਜਿਹੜੀਆਂ ਹੋ ਸਕਦੀਆਂ ਜੀ। ਪਰ ਇਹ ਕਿਹਾ ਗਿਆ ਜੀ ਕਿ ਉਹਨਾਂ ਦੀ ਸਿਕਿਉਰਿਟੀ ਜਿਹੜੀ ਹੈ ਜੀ ਉਹ ਹੋਰ ਟਾਈਟ ਕੀਤੀ ਜਾਊਗੀ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਜਿਹੜਾ ਜੀ ਇੱਕ ਇੱਥੇ ਸਮਾਗਮ ਦੇ ਵਿੱਚ ਆਏ ਸਨ। ਉੱਥੇ ਪੱਤਰਕਾਰਾਂ ਨੇ ਜਦੋਂ ਪੁੱਛਿਆ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੂੰ ਲੋੜ ਅਨੁਸਾਰ ਹੋਰ ਸੁਰੱਖਿਆ ਮੁਹੱਈਆ ਜਿਹੜੀ ਹੈ ਜੀ ਉਹ ਕਰਵਾਈ ਜਾਊਗੀ। ਜਿਹੜੀ ਕਿ ਇਹ ਗੱਲ ਕਹੀ ਗਈ ਹੈ ਕਿ ਉੱਤਰ ਪ੍ਰਦੇਸ਼ ਦੇ ਵਿੱਚ ਕੋਈ ਜਿਹੜਾ ਜੀ ਉਹਨਾਂ ਦੇ ਉੱਤੇ ਹਮਲਾ ਜਿਹੜਾ ਜੀ ਉਹ ਕਰਨ ਦੇ ਸਬੰਧ ਦੇ ਵਿੱਚ ਕੁਝ ਵਿਅਕਤੀ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਗਏ ਆ। ਮੁੱਖ ਮੰਤਰੀ ਹੋਰਾਂ ਨੇ ਕਿਹਾ ਕਿ ਉਹ ਇਸ ਗੱਲ ਨੂੰ ਯਕੀਨੀ ਬਣਾਉਣਗੇ ਕਿ ਬਾਦਲ ਪਿਓ ਪੁੱਤ ਨੂੰ ਪੂਰਨ ਸੁਰੱਖਿਆ ਜਿਹੜੀ ਆ ਉਹ ਮੁਹੱਈਆ ਕਰਵਾਈ ਜਾ ਸਕੇ। ਇਹਦੇ ਤੋਂ ਉੱਪਰ Z+ ਤੋਂ ਉੱਪਰ ਕਿਹੜੀ ਜਿਹੜੀ ਜੀ ਉਹ ਸੁਰੱਖਿਆ ਹੋਊਗੀ ਇਹਦਾ ਤਾਂ ਖੁਲਾਸਾ ਉਹਨਾਂ ਨੇ ਜਿਹੜਾ ਜੀ ਨਹੀਂ ਕੀਤਾ। ਪਰ ਇੰਨੀ ਖਬਰ ਜਿਹੜੀ ਹੈ ਜੀ ਉਹ ਆ ਰਹੀ ਹੈ ਕਿ ਸ਼ਾਇਦ ਇਹਨਾਂ ਨੂੰ ਜਿਹੜੀਆਂ ਬੁਲਟ ਪ੍ਰੂਫ ਗੱਡੀਆਂ ਨੇ ਉਹ ਹੋਰ ਦਿੱਤੀਆਂ ਜਾਣਗੀਆਂ। ਇੱਦਾਂ ਨਹੀਂ ਤਾਂ ਉੱਦਾਂ ਲੈ ਲਈਆਂ। ਪਹਿਲਾਂ ਗੱਲ ਜਿਹੜੀ ਜੀ ਮੰਗ ਕਰ ਰਹੇ ਸੀ ਪਰ ਇਨਕਾਰ ਕਰਤਾ ਸੀਗਾ ਜਿਹੜਾ ਜੀ ਇੱਥੇ ਮੰਤਰਾਲੇ ਨੇ ਕਿ ਉਹਨਾਂ ਕੋਲ ਪੈਸੇ ਨਹੀਂ ਹੈਗੇ। ਉਧਰ ਦੂਜੇ ਪਾਸੇ ਜਦੋਂ ਤੋਂ ਇਹ ਜਿਹੜੀ ਇਹਦੀ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਜੋ ਕੁਝ ਦੱਸਿਆ ਉਹਦੇ ਸਾਜ਼ਿਸ਼ ਦੀ ਗੱਲ ਜੀ, ਉਦੋਂ ਬਾਅਦ ਪੰਜਾਬ ਪੁਲਿਸ ਨੇ ਤੇਜ਼ੀ ਦੇ ਨਾਲ ਕਾਰਵਾਈ ਜਿਹੜੀ ਦੀ ਕੀਤੀ ਆ। ਅਨੰਦਪੁਰ ਸਾਹਿਬ ਦੇ ਕਰੀਬ 2 ਦਰਜਨ ਡੇਰਿਆਂ ਦੇ ਵਿੱਚ ਛਾਪੇ ਮਾਰੇ ਗਏ ਆ। ਪੁਲਿਸ ਦੇ ਵੱਲੋਂ ਇਸ ਮੁਹਿੰਮ ਨੂੰ ਗੁਪਤ ਰੱਖਿਆ ਗਿਆ ਔਰ ਛਾਪਿਆਂ ਦੀ ਜਿਹੜੀ ਮੁਹਿੰਮ ਦਾ ਸੰਬੰਧ ਸ਼ਾਮਲੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕਥਿਤ ਰੂਪ ਦੇ ਵਿੱਚ ਜਿਹੜੇ ਸਾਜ਼ਿਸ਼ਕਾਰ ਨੇ ਉਹਨਾਂ ਦੇ ਵੱਲੋਂ ਕੀਤੇ ਖੁਲਾਸਿਆਂ ਦੇ ਨਾਲ ਦੱਸਿਆ ਗਿਆ। ਪੁਲਿਸ ਅਧਿਕਾਰੀ ਇਸ ਮਾਮਲੇ ਦੇ ਉੱਤੇ ਬਹੁਤਾ ਕੁਝ ਅਜੇ ਕਹਿ ਨਹੀਂ ਰਹੇ, ਪਰ 2 ਦਰਜਨ ਦੇ ਕਰੀਬ ਡੇਰਿਆਂ ਦੇ ਵਿੱਚ ਛਾਪੇ ਮਾਰਨ ਦੀ ਪੁਸ਼ਟੀ ਜਿਹੜੀ ਹੈ ਜੀ ਉਹ ਕੀਤੀ ਗਈ ਆ। ਨੈਣਾ ਦੇਵੀ ਰੋਡ ਦੇ ਉੱਤੇ ਡੇਰਾ ਕਿਲਾ ਆਨੰਦਗੜ੍ਹ ਤੇ ਕੇਸਗੜ੍ਹ ਸਾਹਿਬ ਨੂੰ ਜਾਣ ਵਾਲੀ ਸੜਕ ਦੇ ਉੱਤੇ ਪੈਂਦੇ ਜਿਹੜੇ ਡੇਰੇ ਆ ਉਹਨਾਂ ਦੇ ਉੱਤੇ ਮੁੱਖ ਛਾਪੇ ਮਾਰੇ ਗਏ ਆ। ਕੀ ਗ੍ਰਿਫਤਾਰੀਆਂ ਹੋਈਆਂ ਨੇ, ਕਿਹਨੂੰ ਗ੍ਰਿਫਤਾਰ ਕੀਤਾ, ਇਹਦੇ ਸਬੰਧ ਦੇ ਵਿੱਚ ਕੀ ਖੁਲਾਸੇ ਜਿਹੜੇ ਹੋਏ ਆ, ਪੁਲਿਸ ਅਜੇ ਕੁਝ ਵੀ ਜਿਹੜਾ ਜੀ ਉਹ ਨਹੀਂ ਦੱਸ ਰਹੀ ਹੈ। ਪਰ ਕੱਲ ਗੱਲ ਕੀਤੀ ਸੀਗੀ ਕਿ ਪੁਲਿਸ ਮੁਲਾਜ਼ਮਾਂ ਤੋਂ ਬੰਦੂਕਾਂ ਖੋਹਣ ਵਾਲਿਆਂ ਦੀ ਪੁਲਿਸ ਦੇ ਪੁੱਛਗਿੱਛ ਦੇ ਦੌਰਾਨ ਜਿਹੜੀ ਹੈ ਜੀ ਉਹ ਜਾਣਕਾਰੀ ਪੁਲਿਸ ਨੇ ਸਾਂਝੀ ਕੀਤੀ ਸੀ। ਹੁਣ ਇਹ ਕਿਹਾ ਗਿਆ ਕਿ ਇਹਨਾਂ ਦਾ ਸੰਬੰਧ ਖਾਲਿਸਤਾਨ ਲਿਬਰੇਸ਼ਨ ਫਰੰਟ ਦੇ ਜਿਹੜਾ ਜੀ ਉਹ ਨਾਲ ਹੈ, ਜਿਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਦੇ ਉੱਤੇ ਹਮਲਾ ਕਰਨ ਦੀ ਯੋਜਨਾ ਉਲੀਕੀ ਸੀ। ਇਹਦੇ ਵਿੱਚ ਅੰਮ੍ਰਿਤ ਸਿੰਘ ਗੁਰਜਨ ਤੇ ਕਰਨ ਸਿੰਘ ਦੇ ਨਾਮ ਜਿਹੜਾ ਜੀ ਸ਼ਾਮਲ ਨੇ, ਜਿਨ੍ਹਾਂ ਨੂੰ ਸ਼ਾਮਲੀ ਜ਼ਿਲ੍ਹੇ ਤੋਂ ਗ੍ਰਿਫਤਾਰ ਕੀਤਾ ਗਿਆ ਸੀਗਾ। ਹੋਮਗਾਰਡਾਂ ਤੋਂ ਖੋਹੀਆਂ ਗਈਆਂ ਬੰਦੂਕਾਂ ਚੱਲਦੀਆਂ ਵੀ ਨੇ, ਇਹ ਅਜੇ ਜਿਹੜਾ ਜੀ ਸਵਾਲ ਹੈ ਵੱਡਾ। ਜੀ ਜੀ ਬਿਲਕੁਲ। ਤੇ ਅੱਗੇ ਗੱਲ ਕਰਦੇ ਜੀ, ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾ ਤੇ ਜਾਨਲੇਵਾ ਹਮਲਾ। ਬਿਲਕੁਲ ਜੀ। ਜਿੱਥੇ ਇੱਕ ਪਾਸੇ ਜਿਹੜੀ SIT ਹੈ ਜੀ ਉਹਨੇ ਆਪਣਾ ਕੰਮ ਜਿਹੜਾ ਜੀ ਉਹ ਜਾ ਕੇ ਸ਼ੁਰੂ ਕੀਤਾ ਇੱਥੇ ਬਰਗਾੜੀ ਦੇ ਵਿੱਚ ਬਿਆਨ ਜਿਹੜੇ ਆ ਜੀ ਉਹ ਦਰਜ ਕੀਤੇ ਗਏ ਆ ਚਸ਼ਮਦੀਦ ਗਵਾਹਾਂ ਦੇ। ਇੱਕ ਜਿਹੜਾ ਜੀ ਸਵਾਲ ਇਹਦੇ ਵਿੱਚ ਇਹ ਵੀ ਜਿਹੜਾ ਜੀ ਆ ਰਿਹਾ ਵੱਡਾ ਕਿ ਕਿਉਂਕਿ ਪਹਿਲਾਂ ਜਿਹੜੇ ਬਿਆਨ ਦਰਜ ਕੀਤੇ ਗਏ ਆ ਉਹ ਹਲਫਨਾਮੇ ਦਿੱਤੇ ਗਏ ਆ, ਉਹਨਾਂ ਨੂੰ ਹੀ ਸੱਦਿਆ ਜਾ ਰਿਹਾ ਜਾਂ ਜਿਹੜਾ ਜੀ ਇਹਦੇ ਵਿੱਚ ਕੋਈ ਜਿਹੜਾ ਜੀ ਨਵੇਂ ਬਿਆਨ ਜਿਹੜੇ ਆ ਉਹ ਦਰਜ ਕੀਤੇ ਜਾ ਰਹੇ ਆ। ਕਾਫੀ ਵੱਡੀ ਗਿਣਤੀ ਦੇ ਵਿੱਚ ਜਿਹੜਾ ਜੀ ਲੋਕਾਂ ਨੇ ਬਿਆਨ ਆਪਣੇ ਦਰਜ ਕਰਾਏ ਆ ਜਿਹੜੇ ਉਦੋਂ ਦੇ ਚਸ਼ਮਦੀਦ ਜਿਹੜੇ ਆ ਜੀ ਉਹ ਰਹੇ ਆ। ਔਰ ਜਿਹੜੀ SIT ਆ ਉਹਨੇ ਇਹ ਵੀ ਕਿਹਾ ਕਿ ਜਿਹੜੇ ਬਰਗਾੜੀ ਦੇ ਵਿੱਚ ਕੋਈ ਰਹਿ ਜਾਣਗੇ ਉਹਨਾਂ ਨੂੰ ਹੈੱਡ ਆਫਿਸ ਦੇ ਵਿੱਚ ਮੌਕਾ ਜਿਹੜਾ ਜੀ ਉਹ ਦਿੱਤਾ ਜਾਊਗਾ। ਹੈੱਡ ਆਫਿਸ ਜਿਹੜਾ ਕਿ ਫਰੀਦਕੋਟ ਦੇ ਵਿੱਚ ਬਣਾਇਆ ਗਿਆ ਜੀ। SIT ਦੇ ਜਿਹੜੇ SSP ਨੇ ਸਤਿੰਦਰ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ
ਬਰਗਾੜੀ ਦੇ ਵਿੱਚ ਪੁਲਿਸ ਚੌਂਕੀ ਦੇ ਵਿੱਚ ਬਹਿ ਕੇ ਇਹਦੇ ਗਵਾਹਾਂ ਦੇ ਜਿਹੜੇ ਬਿਆਨ ਆ ਉਹ ਦਰਜ ਕੀਤੇ ਗਏ ਆ। ਔਰ ਜਿਹੜੇ ਲੋਕ ਆ ਜੀ ਉਹ ਇਹ ਕਹਿੰਦੇ ਆ ਕਿ ਇਨਸਾਫ ਮਿਲਣਾ ਚਾਹੀਦਾ। ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਬਿਆਨ ਦਰਜ ਕਰਾਉਣ ਤੋਂ ਜਿਹੜਾ ਜੀ ਉਹ ਭੱਜਾਂਗੇ ਨਹੀਂ, ਬਿਆਨ ਦੁਬਾਰਾ ਜਿਹੜੇ ਜੀ ਉਹ ਦਰਜ ਕਰਵਾ ਦੇਣਗੇ। ਪਹਿਲਾਂ ਵੀ ਇਹ ਉਹੀ ਲੋਕ ਨੇ ਜਿਨ੍ਹਾਂ ਨੇ ਜਸਟਿਸ ਰਣਜੀਤ ਸਿੰਘ ਹੋਰਾਂ ਦੇ ਕੋਲੇ ਬਿਆਨ ਜਿਹੜੇ ਜੀ ਉਹ ਦਰਜ ਕਰਵਾਏ ਸੀਗੇ। 55 ਗਵਾਹਾਂ ਨੂੰ ਜਿਹੜਾ ਜੀ ਉਹ ਬੁਲਾਇਆ ਗਿਆ ਸੀਗਾ। ਪਹਿਲੇ ਦਿਨ 20 ਦੇ ਕਰੀਬ ਜਿਹੜੇ ਆ ਜੀ ਉਹ ਗਵਾਹ ਪਹੁੰਚੇ ਆ ਔਰ ਇਹਨਾਂ ਦੇ ਵਿੱਚੋਂ ਬਹੁਤਿਆਂ ਦੇ ਬਿਆਨ ਜਿਹੜੇ ਆ ਜੀ ਉਹ ਦਰਜ ਕਰਵਾਏ ਗਏ ਆ ਔਰ ਇਹ ਕਿਹਾ ਗਿਆ ਜੀ ਕਿ ਬਾਕੀ ਰਹਿੰਦਿਆਂ ਨੂੰ ਫੇਰ ਮੌਕਾ ਜਿਹੜਾ ਜੀ ਉਹ ਦਿੱਤਾ ਜਾਊਗਾ। ਉਧਰ ਇਹਦੇ ਵਿੱਚ ਇੱਕ ਹੋਰ ਜਿਹੜੀ ਜੀ ਉਹ ਘਟਨਾ ਵਾਪਰ ਗਈ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਵਿੱਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਭਰਾ ਰੇਸ਼ਮ ਸਿੰਘ ਦੇ ਉੱਤੇ ਅਣਪਛਾਤੇ ਲੋਕਾਂ ਨੇ ਜਾਨਲੇਵਾ ਹਮਲਾ ਕਰਤਾ ਜੀ। ਹਮਲੇ ਦੇ ਵਿੱਚ ਸਖਤ ਜ਼ਖਮੀ ਹੋਏ ਰੇਸ਼ਮ ਸਿੰਘ ਨੂੰ ਪਹਿਲਾਂ ਫਰੀਦਕੋਟ ਦੇ ਮੈਡੀਕਲ ਕਾਲਜ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ। ਉੱਥੇ ਉਹਦੇ ਸਿਰ ਦੇ ਉੱਤੇ ਸੱਟ ਜਿਹੜੀ ਆ ਉਹ ਗੰਭੀਰ ਹੋਣ ਕਰਕੇ ਬਠਿੰਡਾ ਦੇ ਵਿੱਚ ਇਹਨੂੰ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਰੈਫਰ ਕੀਤਾ ਗਿਆ। ਪੁਲਿਸ ਜਿਹੜੀ ਹੈ ਜੀ ਉਹ ਰੇਸ਼ਮ ਸਿੰਘ ਦਾ ਬਿਆਨ ਲੈਣ ਦੇ ਵਾਸਤੇ ਬਠਿੰਡੇ ਆਈ ਸੀ, ਪਰ ਉਹਨੇ ਬਿਆਨ ਦੇਣ ਤੋਂ ਇਹ ਕਹਿ ਕੇ ਨਾ ਕੀਤਾ ਕਿ ਜਦੋਂ ਤੱਕ ਉਹ ਦੋਸ਼ੀਆਂ ਨੂੰ ਪਛਾਣ ਨਹੀਂ ਲੈਂਦਾ ਉਦੋਂ ਤੱਕ ਪੁਲਿਸ ਨੂੰ ਬਿਆਨ ਨਹੀਂ ਦਊਗਾ। ਬਠਿੰਡਾ ਦੇ 100 ਫੁੱਟੀ ਰੋਡ ਦੇ ਉੱਤੇ ਸਥਿਤ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਰੇਸ਼ਮ ਸਿੰਘ ਜਿਹੜਾ ਬਹਿਬਲ ਖੁਰਦ ਦਾ ਰਹਿਣ ਵਾਲਾ ਜੀ, ਉਹਨੇ ਕਿਹਾ ਕਿ ਉਹ ਜੈਤੋ ਦੇ ਵਿੱਚ ਆਟੋ ਇਲੈਕਟ੍ਰੋਨਿਕਸ ਦਾ ਕੰਮ ਕਰਦਾ ਹੈ। ਜਦੋਂ ਉਹ ਕੰਮ ਖਤਮ ਕਰਨ ਤੋਂ ਬਾਅਦ ਉਹ 7:30 ਵਜੇ ਦੇ ਕਰੀਬ ਆਪਣੇ ਪਿੰਡ ਜਾ ਰਿਹਾ ਸੀਗਾ ਤੇ ਪਿੰਡ ਦੇ ਕੋਲੇ ਚਿੱਟੀ ਕਾਰ ਦੇ ਵਿੱਚ ਆਏ 3 ਨਕਾਬਪੋਸ਼ ਜਿਹੜੇ ਲੋਕ ਸੀ ਉਹਨਾਂ ਨੇ ਰੋਕ ਕੇ ਪੁੱਛਿਆ ਕਿ ਉਹ ਕ੍ਰਿਸ਼ਨ ਭਗਵਾਨ ਸਿੰਘ ਦਾ ਭਰਾ ਹੈ। ਉਹਨੇ ਜਦੋਂ ਹਾਂ ਕਿਹਾ ਤੇ ਬੇਸਬਾਲ ਦੇ ਨਾਲ ਉਹਦੇ ਉੱਤੇ ਹਮਲਾ ਜਿਹੜਾ ਜੀ ਉਹ ਕਰ ਦਿੱਤਾ ਗਿਆ। ਉਹਦੇ ਹੱਥਾਂ ਪੈਰਾਂ ਦੇ ਉੱਤੇ ਕਈ ਵਾਰ ਜਿਹੜੇ ਜੀ ਉਹ ਕੀਤੇ ਗਏ, ਸਖਤ ਜ਼ਖਮੀ ਉਹਨੂੰ ਜਿਹੜਾ ਜੀ ਉਹ ਕਰ ਦਿੱਤਾ। ਰੇਸ਼ਮ ਸਿੰਘ ਨੇ ਅਦਾਲਤ ਦੇ ਵਿੱਚ ਪਟੀਸ਼ਨ ਜਿਹੜੀ ਲਾ ਕੇ ਮੰਗ ਕੀਤੀ ਸੀ ਕਿ ਗੋਲੀ ਕਾਂਡ ਦੇ ਜ਼ਿੰਮੇਦਾਰ ਪੁਲਿਸ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ। ਇਹ ਕੀ ਹਮਲਾ ਹੈ ਉਹਦੇ ਨਾਲ ਜੁੜਿਆ ਹੋਇਆ ਅਜੇ ਕੁਝ ਜਿਹੜਾ ਜੀ ਉਹ ਕਿਹਾ ਨਹੀਂ ਜਾ ਸਕਦਾ, ਪਰ ਸਖਤ ਜ਼ਖਮੀ ਹਾਲਤ ਦੇ ਵਿੱਚ ਇਸ ਵੇਲੇ ਜਿਹੜਾ ਜੀ ਇਹ ਬਠਿੰਡੇ ਦੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਦਾਖਲ ਹੈ। ਜੀ ਦੇਖੋ ਕਿੱਧਰ ਨੂੰ ਤੁਰ ਪਏ ਮਾਮਲੇ। ਤੇ ਅੱਗੇ ਆਪਾਂ ਗੱਲ ਕਰਦੇ ਸੀ ਕਿ ਬੁਲਟ ਦੇ ਪਟਾਕਿਆਂ ਤੇ ਨੱਚਣ ਵਾਲੇ ਟੀਚਰਾਂ ਦੀ ਇੱਕ ਵੀਡੀਓ ਬੜੀ ਘੁੰਮ ਰਹੀ ਆ, ਪਰ ਹੁਣ ਉਹਦੇ ਦੀ ਸ਼ਾਮਤ ਆਵੇਗੀ, ਖਬਰਸਾਰ ਲੈਣਗੇ। ਬਿਲਕੁਲ ਜੀ, ਐਕਚੁਅਲੀ ਇਹ ਪਿਛਲੇ ਦਿਨਾਂ ਦੇ ਵਿੱਚ ਕਾਫੀ ਵਾਇਰਲ ਜਿਹੜੀ ਦੀ ਹੋਈ ਸੀਗੀ। ਕੋਈ ਜਿਹੜਾ ਜੀ ਇਹਨਾਂ ਨੇ ਟ੍ਰੇਨਿੰਗ ਦਾ ਪ੍ਰੋਗਰਾਮ ਰੱਖਿਆ ਸੀਗਾ ਜੀ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਲ ਰਿਲੇਟਡ, ਸਿੱਖਿਆ ਸੁਧਾਰ ਵਰਕਸ਼ਾਪ ਉਹਦਾ ਨਾਮ ਸੀਗਾ। ਜਦੋਂ ਇਹ ਵਰਕਸ਼ਾਪ ਸਮਾਪਤ ਹੋਈ ਹੈ ਤੇ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਜੀ ਉਹ ਗਾਣੇ ਲਾ ਕੇ ਨੱਚੇ ਥੋੜਾ ਜੀ, ਔਰ ਇਹਦੀ ਉੱਥੇ ਕਿਸੇ ਸ਼ਾਮਲ ਨੇ ਵੀਡੀਓ ਬਣਾ ਲਈ ਕਿ ਬੁਲਟ ਤਾਂ ਰੱਖਿਆ ਪਟਾਕੇ ਪਾਉਣ ਨੂੰ। ਇਸ ਗਾਣੇ ਦੇ ਉੱਤੇ ਇਹ ਸਿੱਖਿਆ ਮੁਲਾਜ਼ਮਾਂ ਦੇ ਲਾਏ ਹੋਏ ਜਿਹੜੇ ਠੁਮਕੇ ਸੀਗੇ ਉਹ ਪ੍ਰਬੰਧਕਾਂ ਨੂੰ ਹੁਣ ਜਿਹੜੇ ਮਹਿੰਗੇ ਪੈ ਸਕਦੇ ਆ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਜਿਹੜੇ ਸਕੱਤਰ ਨੇ ਕ੍ਰਿਸ਼ਨ ਕੁਮਾਰ, ਉਹ ਇਸ ਗੱਲੋਂ ਕਾਫੀ ਔਖੇ ਦੱਸਦੇ ਆ ਕਿ ਸਿੱਖਿਆ ਸੁਧਾਰ ਵਰਕਸ਼ਾਪ ਦੀ ਸਟੇਜ ਦੇ ਉੱਤੇ ਜਿਹੜਾ ਇਹ ਡਾਂਸ ਕੀਤਾ ਗਿਆ ਇਹਨੇ ਸਿੱਖਿਆ ਮਹਿਕਮੇ ਦੇ ਪੱਲੇ ਬਦਨਾਮੀ ਪਾਈ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਆਡੀਟੋਰੀਅਮ ਦੇ ਵਿੱਚ ਸਿੱਖਿਆ ਸੁਧਾਰ ਵਰਕਸ਼ਾਪ ਦੇ ਵਿੱਚ ਸਟੇਜ ਦੇ ਉੱਤੇ ਇਹ ਗਾਣਾ ਲਾ ਕੇ ਜਿਹੜਾ ਜੀ ਉਹ EMPLOYEES ਨੇ ਭੰਗੜੇ ਪਾਏ ਸੀਗੇ। ਇਹਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ ਔਰ ਲਿਖਤੀ ਸ਼ਿਕਾਇਤ ਮਿਲਣ ਤੋਂ ਬਾਅਦ ਸਿੱਖਿਆ ਸਕੱਤਰ ਨੇ ਇਹਦਾ ਨੋਟਿਸ ਲਿਆ। ਪੰਜਾਬ ਸਕੂਲ ਸਿੱਖਿਆ ਬੋਰਡ ਦੀ ਤਰਫੋਂ ਵਰਕਸ਼ਾਪ ਲਾਈ ਗਈ ਸੀ ਜਿਹਦੇ ਵਿੱਚ ਕਈ ਅਧਿਕਾਰੀ ਵੀ ਸ਼ਾਮਲ ਹੋਏ। ਸਿੱਖਿਆ ਸਕੱਤਰ ਨੇ ਜਿਹੜੇ ਕ੍ਰਿਸ਼ਨ ਕੁਮਾਰ ਨੇ ਉਹਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਦੀ ਪੜਤਾਲ ਦੇ ਹੁਕਮ ਜਿਹੜੇ ਆ ਜੀ ਕੀਤੇ ਔਰ ਉਹਨੇ ਇਹ ਵੀ ਕਿਹਾ ਕਿ ਸਿੱਖਿਆ ਬੋਰਡ ਦੇ ਸਕੱਤਰ ਦੀ ਅਗਵਾਈ ਦੇ ਵਿੱਚ ਪੜਤਾਲ ਕਮੇਟੀ ਗਠਿਤ ਕੀਤੇ ਜਾਣ ਦੀ ਹਦਾਇਤ ਕੀਤੀ ਆ ਔਰ 1 ਹਫ਼ਤੇ ਦੇ ਵਿੱਚ ਇਹਦੀ ਰਿਪੋਰਟ ਜਿਹੜੀ ਹੈ ਜੀ ਉਹ ਮੰਗੀ ਆ। ਵੇਖਿਆ ਜਾਵੇ ਤਾਂ ਟੀਚਰ ਤਾਂ ਇੱਥੇ ਪਟਿਆਲੇ ਦੇ ਵਿੱਚ ਵਿਚਾਰੇ ਭੁੱਖ ਹੜਤਾਲ ਦੇ ਉੱਤੇ ਬੈਠੇ ਆ। ਐਡੀ ਵੀ ਕੋਈ ਜਿਹੜੀ ਜੀ ਵੱਡੀ ਗੱਲ ਨਹੀਂ ਸੀ ਜਿੱਡੀ ਇਹ ਬਣਾ ਕੇ ਜਿਹੜੀ ਜੀ ਉਹ ਪੇਸ਼ ਕਰ ਦਿੱਤੀ। ਮੰਨ ਲਓ ਇੱਕ ਜਿਹੜੀ ਮੀਟਿੰਗ ਜਿਹਦੇ ਵਿੱਚ ਉਹਨਾਂ ਟ੍ਰੇਨਿੰਗ ਜਿਹੜੀ ਹੈ ਜੀ ਉਹ ਕੀਤੀ ਆ ਤੇ ਉਸ ਤੋਂ ਬਾਅਦ ਉਸ ਟ੍ਰੇਨਿੰਗ ਤੋਂ ਬਾਅਦ ਜੇ ਉਹ ਗਾਣਾ ਲਾ ਕੇ ਜਿਹੜਾ ਜੀ ਉਹ ਡਾਂਸ ਵਗੈਰਾ ਕਰ ਰਹੇ ਆ, ਕੋ ਆਫਟਰ ਆਲ ਕੋਈ ਏਦਾਂ ਦੀ ਉਹਦੇ ਵਿੱਚ ਏਦਾਂ ਦਾ ਤਾਂ ਕੋਈ ਵਲਗਰ ਨਹੀਂ ਹੈਗਾ ਜਿਹਦੇ ਉੱਤੇ ਕੋਈ ਕਿੰਤੂ ਪ੍ਰੰਤੂ ਕੀਤਾ ਜਾ ਸਕੇ। ਪ੍ਰੋਬਲਮਸ ਤਾਂ ਟੀਚਰ ਦੀਆਂ ਹੋਰ ਬਹੁਤ ਸਾਰੀਆਂ ਪਈਆਂ ਨੇ, ਇਹਦੇ ਉੱਤੇ ਝੱਟ ਦੇਣੀ ਜਿਹੜੀ ਜੀ ਉਹ ਕਮੇਟੀ ਬਣਾ ਦਿੱਤੀ, ਜਦੋਂ ਕਿ ਜਿਹੜਾ ਮਾਮਲਾ ਟੀਚਰ ਦੀਆਂ ਤਨਖਾਹਾਂ ਦੇ ਨਾਲ ਜੁੜਿਆ ਹੋਇਆ ਜਿਹਦੇ ਵਾਸਤੇ ਉਹ ਐਜੀਟੇਸ਼ਨ ਤੇ ਬੈਠੇ ਨੇ ਉਹਨਾਂ ਦੀ ਹਾਲਤ
ਦੋ ਤਿੰਨਾਂ ਦੀ ਕਾਫੀ ਜ਼ਿਆਦਾ ਖਰਾਬ ਹੋ ਗਈ ਆ, ਹਸਪੀਟਲ ਦੇ ਵਿੱਚ ਦਾਖਲ ਨੇ। ਇਸ ਮਸਲੇ ਦੇ ਉੱਤੇ ਤਾਂ ਅਜੇ ਤੱਕ ਕੋਈ ਕਮੇਟੀ ਜਿਹੜੀ ਜੀ ਉਹ ਨਹੀਂ ਬਣਾਈ ਗਈ, ਨਾ ਉਹਨਾਂ ਵਿਚਾਰਿਆਂ ਦਾ ਕੋਈ ਹਾਲ ਚਾਲ ਜਿਹੜਾ ਜੀ ਉਹ ਪੁੱਛਣ ਦੇ ਵਾਸਤੇ ਆਇਆ। ਕ੍ਰਿਸ਼ਨ ਕੁਮਾਰ ਹੋਰਾਂ ਤੋਂ ਚੰਗੀ ਉਮੀਦ ਜਿਹੜੀ ਜੀ ਉਹ ਰੱਖੀ ਜਾਂਦੀ ਸੀਗੀ ਜੀ, ਜਿੱਥੇ ਜਿੱਥੇ ਉਹ ਡਿਪਟੀ ਕਮਿਸ਼ਨਰ ਰਹੇ ਨੇ, ਪਰ ਸਿੱਖਿਆ ਵਿਭਾਗ ਦੇ ਵਿੱਚ ਆ ਕੇ ਉਹਨਾਂ ਨੂੰ ਕੀ ਹੋ ਗਿਆ ਇਹ ਸਮਝ ਨਹੀਂ ਆ ਰਹੀ। ਬਿਲਕੁਲ ਜੀ, ਐਡੀ ਛੇਤੀ ਕਮੇਟੀ ਬਣ ਗਈ ਆ, ਕਹਿੰਦੇ ਹੁੰਦੇ ਐਡੀ ਖੋਤੀ ਤੋਂ ਗੁੱਸਾ ਘਮਾਰ ਤੇ ਉਹ ਗੱਲ ਹੀ ਹੋਈ ਆ ਨਾ। ਤੇ ਅੱਗੇ ਆਪਾਂ ਆਮ ਆਦਮੀ ਪਾਰਟੀ ਦੀ ਜੇ ਗੱਲ ਕਰੀਏ ਤਾਂ ਉਹਨਾਂ ਨੇ ਰੁੱਸਿਆਂ ਨੂੰ ਮਨਾਉਣ ਲਈ ਤਾਲਮੇਲ ਕਮੇਟੀ ਬਣਾਈ। ਬਿਲਕੁਲ ਜੀ, ਇਹ ਕੱਲ ਜਿਹੜੀ ਇਹਨਾਂ ਦੀ ਪੰਜਾਬ ਦੀ ਕੋਰ ਕਮੇਟੀ ਹੈ ਜੀ, ਉਹਦੀ ਮੀਟਿੰਗ ਸੀਗੀ। ਉਹਦੇ ਵਿੱਚ ਕੁਝ ਅਹਿਮ ਫੈਸਲੇ ਜਿਹੜੇ ਆ ਜੀ ਉਹ ਲਏ ਗਏ ਆ। ਇੱਕ ਤਾਂ ਜਿਹੜੇ 2019 ਦੀਆਂ ਚੋਣਾਂ ਨੇ ਉਹਦੇ ਬਾਰੇ ਦੇ ਵਿੱਚ ਇਹ ਕਿਹਾ ਗਿਆ ਕਿ ਦਸੰਬਰ ਤੱਕ ਉਹਦੇ ਕੈਂਡੀਡੇਟ ਜਿਹੜੇ ਆ ਜੀ ਉਹ ਐਲਾਨ ਦਿੱਤੇ ਜਾਣਗੇ। ਇਹ ਜਿਹੜੇ ਰੁੱਸੇ ਨੇ ਉਹਨਾਂ ਨੂੰ ਮਨਾਉਣ ਦੇ ਵਾਸਤੇ ਇੱਕ ਤਾਲਮੇਲ ਕਮੇਟੀ ਜਿਹੜੀ ਆ ਜੀ ਉਹ ਬਣਾਈ ਗਈ ਆ। ਇਹਦੇ ਵਿੱਚ ਜਗਰਾਓਂ ਤੋਂ ਵਿਧਾਇਕਾ ਸਰਬਜੀਤ ਕੌਰ ਮਾਣੂਕੇ ਦੀ ਅਗਵਾਈ ਦੇ ਵਿੱਚ ਇਹ 5 ਮੈਂਬਰੀ ਕਮੇਟੀ ਜਿਹੜੀ ਹੋਊਗੀ। ਇਹਦੇ ਵਿੱਚ ਮੈਂਬਰ ਪਾਰਲੀਮੈਂਟ ਭਗਵੰਤ ਮਾਨ, ਮੀਤ ਹੇਅਰ, ਰੁਪਿੰਦਰ ਕੌਰ ਰੂਬੀ ਤੇ ਕੁਲਵੰਤ ਸਿੰਘ ਪੰਡੋਰੀ, ਇਹ ਸਾਰੇ ਦੇ ਸਾਰੇ ਜਿਹੜੇ ਜੀ ਉਹ ਸ਼ਾਮਲ ਕੀਤੇ ਗਏ ਆ। ਪ੍ਰਿੰਸੀਪਲ ਬੁੱਧਰਾਮ ਜਿਹੜੇ ਕਿ ਇਸ ਕਮੇਟੀ ਦੇ ਕੋਰ ਕਮੇਟੀ ਦੇ ਚੇਅਰਮੈਨ ਨੇ ਜੀ, ਉਹਨਾਂ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਜਿਹੜੀ ਹੋਈ। ਔਰ ਜਿਹੜੇ ਜੀ ਇਹ ਕਿਹਾ ਗਿਆ ਜੀ ਕਿ ਜਿਹੜੀ ਪਾਰਟੀ ਆ ਉਹ ਸਾਡਾ ਬੂਥ ਸਭ ਤੋਂ ਮਜ਼ਬੂਤ ਪ੍ਰੋਗਰਾਮ ਜਿਹੜਾ ਜੀ ਉਹ ਉਲੀਕਣ ਜਾ ਰਹੀ ਹੈ। ਇਹ ਵੀ ਜਿਹੜਾ ਜੀ ਕਿਹਾ ਗਿਆ ਕਿ ਇਹਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦਾ ਇੱਕ SC ਜਿਹੜਾ ਦਲਿਤ ਵਿੰਗ ਹੈ ਉਹ ਬਣਾਇਆ ਗਿਆ। ਇਹਦੇ ਵਾਸਤੇ ਕੁਲਵੰਤ ਸਿੰਘ ਪੰਡੋਰੀ ਜਿਹੜੇ ਆ ਉਹਨੂੰ ਸਹਿ ਪ੍ਰਧਾਨ ਬਣਾਇਆ ਗਿਆ, ਜਦੋਂ ਕਿ ਮਨਜੀਤ ਸਿੰਘ ਬਿਲਾਸਪੁਰ ਜਿਹੜੇ ਨੇ ਉਹਨੂੰ ਇਸ ਵਿੰਗ ਦਾ ਸੂਬਾ ਪ੍ਰਧਾਨ ਬਣਾਇਆ ਗਿਆ। ਕਮੇਟੀ ਨੇ ਵੀ ਇਹਦੇ ਵਿੱਚ ਜਿਹੜਾ ਜੀ ਕਹੀ ਕਿ HS ਫੂਲਕਾ ਸਾਹਿਬ ਦੇ ਵੱਲੋਂ ਦਿੱਤਾ ਗਿਆ ਜਿਹੜਾ ਅਸਤੀਫਾ ਹੈ ਉਹਨੂੰ ਕੁਰਬਾਨੀ ਕਰਾਰ ਜਿਹੜਾ ਜੀ ਉਹ ਦਿੱਤਾ ਗਿਆ। ਔਰ ਇਹ ਵੀ ਕਿਹਾ ਗਿਆ ਜੀ ਕਿ ਜਿਹੜੇ ਮੰਤਰੀ ਨੇ ਉਹਨਾਂ ਦੀਆਂ ਜ਼ਮੀਰਾਂ ਜਗਾਉਣ ਦੇ ਵਾਸਤੇ ਜਿਹੜਾ ਜੀ ਇਹ ਅਸਤੀਫਾ ਦਿੱਤਾ ਗਿਆ। ਔਰ ਇਹ ਕਿਹਾ ਗਿਆ ਕਿ ਇਸ ਅਸਤੀਫੇ ਨੂੰ ਪ੍ਰਵਾਨ ਕਰਨ ਦੀ ਜਗ੍ਹਾ ਦੇ ਉੱਤੇ ਸਰਕਾਰ ਬੇਅਦਬੀ ਤੇ ਬਹਿਬਲ ਕਲਾਂ ਦੇ ਜਿਹੜੀਆਂ ਘਟਨਾਵਾਂ ਨੇ ਉਹਦੇ ਵਾਸਤੇ ਕਾਰਵਾਈ ਕਰੇ। ਆਮ ਆਦਮੀ ਪਾਰਟੀ ਦੇ ਵਿੱਚ ਪਿਆ ਖਲਾਰਾ ਜਿਹੜਾ ਜੀ ਉਹ ਸਭ ਨੂੰ ਪਤਾ ਜੀ ਕਿ ਕਿਸ ਪੱਧਰ ਤੱਕ ਜਿਹੜਾ ਜੀ ਉਹ ਹੈ ਇਸ ਵੇਲੇ। ਹੁਣ ਦੇਖਣਾ ਇਹ ਹੋਊਗਾ ਕਿ ਜਿਹੜੀ ਇਹ ਤਾਲਮੇਲ ਕਮੇਟੀ ਆ ਉਹ ਕੀ ਤਾਲਮੇਲ ਜਿਹੜਾ ਜੀ ਉਹ ਬਿਠਾ ਸਕਦੀ ਹੈ। ਉਧਰ ਜਿਹੜੀ ਪ੍ਰੈਸ ਕਾਨਫਰੰਸ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਲਾਈ ਸੀ, ਜਿਹਦੇ ਵਿੱਚ ਕੰਵਰ ਸੰਧੂ ਹੋਰੀ ਮੌਜੂਦ ਸੀ, ਉਹਨਾਂ ਨੇ ਇਹ ਗੱਲ ਜਿਹੜੀ ਆ ਜੀ ਕਹੀ ਆ ਕਿ ਜੇ ਇਹ ਕਮੇਟੀ ਬਣਾਈ ਗਈ ਆ ਤੇ ਉਹਨਾਂ ਨੂੰ ਕੋਈ ਇਹਦਾ ਗੱਲਬਾਤ ਕਰਨ ਦਾ ਇਤਰਾਜ਼ ਇਹਦੇ ਵਿੱਚ ਨਹੀਂ ਗਾ, ਉਹ ਗੱਲਬਾਤ ਕਰਨ ਦੇ ਵਾਸਤੇ ਤਿਆਰ ਨੇ। ਜੇ ਦੋਨੋਂ ਗੱਲਬਾਤ ਕਰਨ ਦੇ ਵਾਸਤੇ ਤਿਆਰ ਨੇ ਤੇ ਵੇਖਦੇ ਹਾਂ ਜੀ ਕਿ ਇਹ ਬਿਆਨਾਂ ਤੱਕ ਕਦੋਂ ਤੱਕ ਸੀਮਤ ਰਹਿੰਦੇ ਆ ਔਰ ਬਿਆਨਾਂ ਤੋਂ ਅੱਗੇ ਵੀ ਜਿਹੜਾ ਜੀ ਵੱਧਦੇ ਨੇ ਜਾਂ ਨਹੀਂ ਜੀ, ਤੇ ਜਾਂ ਕੋਈ ਟਾਲ ਮਟੋਲੀ ਕਰੀ ਜਾਂਦੇ ਆ। ਅੱਗੇ ਆਪਾਂ ਜਲਿਆਂਵਾਲੇ ਬਾਗ ਦੀ ਜੇ ਗੱਲ ਕਰੀਏ ਤੇ ਲਾਈਟ ਸਾਊਂਡ ਸਿਸਟਮ ਹੈ ਜਿਹੜਾ ਕਾਫੀ ਪਿਛਲੇ ਸਾਲਾਂ ਤੋਂ ਹੀ ਪਿਆ। ਇਹ ਪਿਛਲੇ ਦਿਨਾਂ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਨੇ ਵੀ ਗੱਲ ਜਿਹੜੀ ਜੀ ਉਹ ਉਠਾਈ ਸੀਗੀ। ਐਕਚੁਅਲੀ ਨਾ ਜੀ ਜਿਹੜਾ ਜਲਿਆਂਵਾਲਾ ਬਾਗ ਹੈ ਉਹਦੇ ਵਿੱਚ ਕੁਝ ਵੀ ਤਬਦੀਲੀ, ਕੁਝ ਵੀ ਕੰਮ ਸਰਕਾਰ ਨਹੀਂ ਕਰ ਸਕਦੀ ਜੀ। ਸੂਬੇ ਦੀ ਸਰਕਾਰ ਕੋਲੇ ਹੱਕ ਨਹੀਂ ਹੈ ਕਿਉਂਕਿ ਇਹਨੂੰ ਇੱਕ ਟਰਸਟ ਰਨ ਕਰਦਾ ਔਰ ਟਰਸਟ ਦਾ ਮੁਖੀ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਹੁੰਦਾ। ਇਹਦੇ ਕੁਝ ਮੈਂਬਰ ਜਿਹੜੇ ਜੀ ਰਿਟਾਇਰ ਹੋ ਗਏ ਸੀ, ਇਹਨਾਂ ਦੀ ਮਿਆਦ ਖਤਮ ਹੋ ਗਈ ਸੀ, ਉਹ ਜਿਹੜਾ ਸੀਗਾ ਨਵੇਂ ਪਾਏ ਹੀ ਨਹੀਂ ਗਏ, ਨਾ ਇਹਦੀ ਕੋਈ ਮੀਟਿੰਗ ਜਿਹੜੀ ਸੀ ਉਹ ਕੀਤੀ ਗਈ। ਹੁਣ 2019 ਦੇ ਵਿੱਚ ਦੇਖੋ 100 ਸਾਲਾ ਇਹ ਆ ਰਿਹਾ, ਉਦੋਂ ਪਹਿਲਾਂ ਕੁਝ ਜਿਹੜੀਆਂ ਯੋਜਨਾਵਾਂ ਸਨ ਉਹ ਸਾਰੀਆਂ ਦੀਆਂ ਧਰਾਈਆਂ ਹਾਲ ਦੀ ਘੜੀ ਤਾਂ ਜਿਹੜੀਆਂ ਜੀ ਉਹ ਪਈਆਂ ਨੇ। ਇਹਦੇ ਵਿੱਚ 3 ਮੈਂਬਰ ਸ਼ਾਮਲ ਕੀਤੇ ਗਏ ਪਿਛਲੇ ਦਿਨਾਂ ਦੇ ਵਿੱਚ। ਉਹ ਇੱਕ ਤਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਜਿਹੜਾ ਜੀ ਉਹ ਲੈ ਲਏ ਗਏ, ਸ਼ਵੇਤ ਮਲਕ ਹੋਰੀ ਜਿਹੜੇ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਹੈ, ਉਹਨਾਂ ਨੂੰ ਇਹਦੇ ਵਿੱਚ ਜਿਹੜਾ ਜੀ ਉਹ ਲੈ ਲਿਆ ਗਿਆ। ਹੁਣ ਇਹਨਾਂ ਨੇ ਕੋਈ ਮੀਟਿੰਗ ਤਾਂ ਕੀਤੀ ਆ, ਮੀਟਿੰਗ ਦੇ ਵਿੱਚੋਂ ਕੁਝ ਨਹੀਂ ਨਿਕਲਿਆ ਜੀ। ਫਿਰ ਜਿਹੜਾ ਇਹ 100 ਸਾਲਾ ਜਿਹੜਾ ਜੀ ਉਹ ਆ ਰਿਹਾ ਉਹਦੇ ਵਾਸਤੇ ਜਿਹੜਾ ਲਾਈਟ ਐਂਡ ਸਾਊਂਡ ਹੈ ਇਹ ਪ੍ਰੋਗਰਾਮ ਨੂੰ ਦੁਬਾਰਾ ਤੋਂ ਜਿਹੜਾ ਜੀ ਉਹ ਸ਼ੁਰੂ ਕਰਨਾ ਔਰ ਨਿਵੇਕਲੇ ਤਰੀਕੇ ਦੇ ਨਾਲ ਸ਼ੁਰੂ ਕਰਨਾ। ਇਹ ਭਵਿੱਖ ਦੀਆਂ ਯੋਜਨਾਵਾਂ ਜਿਹੜੀਆਂ 2019 ਦੇ ਵਿੱਚ ਲਾਗੂ ਹੋਣੀਆਂ ਉਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈ। ਇਸ ਨਵੇਂ ਸ਼ੋਅ ਦੇ ਵਾਸਤੇ 8 ਕਰੋੜ ਰੁਪਏ ਦੀ ਜਿਹੜੀ ਰਕਮ ਹੈ ਉਹ ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਜਲਿਆਂਵਾਲਾ ਬਾਗ ਯਾਦਗਾਰੀ ਟਰਸਟ ਦੀ ਪ੍ਰਵਾਨਗੀ ਦੀ ਉਡੀਕ ਜਿਹੜੀ ਹੈ ਜੀ ਉਹ ਕਰ ਰਹੀ ਹੈ। ਜਿਹੜੇ ਮੁੱਖ ਮੰਤਰੀ ਅੰਮ੍ਰਿਤਸਰ ਦੇ ਵਿੱਚ ਸਨ 2 ਦਿਨ ਪਹਿਲਾਂ, ਉਹਨਾਂ ਨੇ ਇੱਥੇ ਜਿਹੜਾ ਜਲਿਆਂਵਾਲਾ ਬਾਗ ਦੇ ਵਿੱਚ ਲਾਈਟ ਐਂਡ ਸਾਊਂਡ ਦੇ ਉੱਤੇ ਆਧਾਰਿਤ ਵਾਸਤੇ ਜਿਹੜੀ ਇਹ ਪ੍ਰੋਗਰਾਮ ਹੈ ਇਹਦੇ ਵਾਸਤੇ 8 ਕਰੋੜ ਰੁਪਏ ਦੀ ਯੋਜਨਾ ਦਾ ਐਲਾਨ ਕੀਤਾ ਸੀਗਾ। ਪਰ ਇਹ ਕਿਉਂਕਿ ਯੋਜਨਾ ਮੈਂ ਜਿਵੇਂ ਪਹਿਲਾਂ ਦੱਸਿਆ
ਇਹਦੇ ਉੱਤੇ ਸੂਬਾ ਸਰਕਾਰ ਨਹੀਂ ਕੁਝ ਵੀ ਕਰ ਸਕਦੀ ਜੀ। ਉਹ ਆਪਣੇ ਤੌਰ ਦੇ ਉੱਤੇ ਲਾ ਨਹੀਂ ਸਕਦੀ ਪੈਸੇ, ਜਿੰਨੀ ਦੇਰ ਤੱਕ ਟਰਸਟ ਜਿਹੜਾ ਜੀ ਉਹ ਹੁਕਮ ਨਹੀਂ ਦਿੰਦਾ। ਟਰਸਟ ਨੇ ਪਿਛਲੇ 4 ਸਾਲਾਂ ਤੋਂ ਇੱਥੇ ਡੱਕਾ ਨਹੀਂ ਤੋੜਿਆ ਜੀ, ਇਸ ਜਿਹੜੀ ਜਲਿਆਂਵਾਲਾ ਬਾਗ ਦੇ ਉੱਤੇ ਜੀ। ਜਾਣ ਬੁੱਝ ਕੇ ਇੱਕ ਉਹ ਜਗ੍ਹਾ ਜਿੱਥੋਂ ਲੰਘਦਿਆਂ ਵੀ ਕਿਸੇ ਵੀ ਵਿਅਕਤੀ ਦਾ ਸਿਰ ਝੁਕ ਜਾਂਦਾ, ਜਿਨ੍ਹਾਂ ਲੋਕਾਂ ਨੇ ਕੁਰਬਾਨੀਆਂ ਜਿਹੜੀਆਂ ਜੀ ਉਹ ਮੁਲਕ ਦੀ ਆਜ਼ਾਦੀ ਦੇ ਵਾਸਤੇ ਦਿੱਤੀਆਂ, ਔਰ ਇਹਨੂੰ ਇਸ ਤਰੀਕੇ ਦੇ ਨਾਲ ਅਣਗੌਲਿਆ ਜਿਹੜਾ ਜੀ ਉਹ ਕੀਤਾ ਜਾ ਰਿਹਾ। ਲੈਂਡਸਕੇਪਿੰਗ ਤੇ ਅਜਾਇਬ ਘਰ ਦੇ ਵਾਸਤੇ 20 ਕਰੋੜ ਰੁਪਏ ਦੀ ਰਕਮ ਜਿਹੜੀ ਹੈ ਜੀ ਉਹ ਪਈ ਆ, ਉਹਦੀ ਮਨਜ਼ੂਰੀ ਨਹੀਂ ਮਿਲ ਰਹੀ। 8 ਕਰੋੜ ਮੌਜੂਦਾ ਸਰਕਾਰ ਨੇ ਦਿੱਤਾ। ਲਾਈਟ ਐਂਡ ਸਾਊਂਡ ਜਿਹੜਾ ਜੀ ਉਹ ਬੰਦ ਕੀਤਾ ਪਿਆ। ਪ੍ਰਧਾਨ ਮੰਤਰੀ ਦੀ ਅਗਵਾਈ ਵਾਲੇ ਇਸ ਟਰਸਟ ਦੀ ਕੋਈ ਮੀਟਿੰਗ ਹੀ ਨਹੀਂ ਹੋਈ ਪਿਛਲੇ ਸਾਲਾਂ ਦੇ ਦੌਰਾਨ, ਔਰ ਜਿਹਦੇ ਕਰਕੇ ਕੋਈ ਕੰਮ ਜਿਹੜਾ ਜੀ ਉਹ ਗਾਂਹ ਨਹੀਂ ਤੁਰ ਸਕਿਆ। ਇਹ ਇੱਕ ਸਾਜ਼ਿਸ਼ ਹੈ ਜਾਂ ਕੀ ਇਹਦਾ ਜੀ ਉਹ ਰੀਜ਼ਨ ਹੈ? ਕਹਾਣੀ ਤਾਂ ਜਿਹੜੀ ਹੈ ਜੀ ਉਹ ਸਮਝ ਆ ਰਹੀ ਹੈ। ਹੁਣ ਉਹੋ ਜਿਹੇ ਮੈਂਬਰ ਫੇਰ ਜਿਹੜੇ ਦੀ ਗਾਂਹ ਪਾਤੇ ਗਏ ਆ, ਪ੍ਰਕਾਸ਼ ਸਿੰਘ ਬਾਦਲ ਹੋਰੀ, ਸ਼ਵੇਤ ਮਲਕ ਹੋਰੀ ਤੇ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਤਰਲੋਚਨ ਸਿੰਘ। ਹੁਣ ਦੇਖੋ ਜਿਨ੍ਹਾਂ ਦਾ ਵਡੇਪਾ ਜਿਹੜਾ ਜੀ ਉਹ ਸਿਰ ਦੇ ਉੱਤੇ ਆ, ਜਿਨ੍ਹਾਂ ਦੀਆਂ ਸਰਗਰਮੀਆਂ ਘੱਟ ਨੇ, ਉਹ ਚੁੱਕ ਕੇ ਇਹੋ ਜਿਹੇ ਟਰਸਟ ਦੇ ਵਿੱਚ ਪਾ ਦੇਣੇ, ਕਿੰਨੀ ਕੁ ਉਮੀਦ ਜਿਹੜੀ ਜੀ ਉਹ ਕੀਤੀ ਜਾ ਸਕਦੀ ਹੈ ਕਿ ਇਹ ਲੋਕ ਐਕਟਿਵ ਹੋ ਕੇ ਇਹਦਾ ਕੋਈ ਕੰਮ ਜਿਹੜਾ ਜੀ ਗਾਂਹ ਤੋਰ ਲੈਣਗੇ? ਬਿਲਕੁਲ ਜੀ, ਉਹਨਾਂ ਨੂੰ ਟਰਸਟਾਂ ਨੂੰ ਖਾਣ ਦਾ ਐਕਸਪੀਰੀਅੰਸ ਤੇ ਹੈ ਨਾ ਕਿ ਕਿਸ ਤਰ੍ਹਾਂ ਕਰਨਾ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਾਨੂੰ ਬਲਤੇਜ ਪੰਨੂ ਜੀ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।